अपना नाम दसो जी। निर्मला जी। कितने रहिंदे हो? ਅਸੀਂ ਇੱਥੇ ਪ੍ਰੀਤਨਗਰ। की मामला सर? ਮਾਮਲਾ ਹੈ ਕਿ ਗਾਉਂ ਨੇ ਬਹੁਤ ਪਰੇਸ਼ਾਨ ਕੀਤਾ ਆ ਤੇ ਬਹੁਤ ਮੁਸ਼ਕਲ ਹੋ ਰਹੀ ਸੀ। ਇੱਥੇ ਸਾਡੇ ਆਂਢ ਗੁਆਂਢ ਬਹੁਤ ਪਰੇਸ਼ਾਨੀ ਸੀ, ਲੰਘਣ ਵਾਲੇ ਵੀ ਜਿਹੜੇ ਦਿੱਕਤ ਕਰਦੇ ਸੀ ਤੇ ਇਹਨਾਂ ਨੇ ਜਿਹੜੇ ਵੀ ਗਾਵਾਂ ਆ ਇਹਨਾਂ ਨੂੰ ਆਪੋ ਆਪਣੀ ਜਗ੍ਹਾ ਤੇ ਰੱਖਿਆ ਜਾਵੇ ਤੇ ਇਹ 12 ਤੁਰੀਆਂ ਫਿਰਦੀਆਂ, ਕੋਈ ਪ੍ਰਧਾਨ ਨਹੀਂ, ਕੋਈ ਸਰਪੰਚ ਨਹੀਂ, ਕੋਈ ਸਾਡੇ ਵਾਸਤੇ ਕੋਈ ਨਹੀਂ, ਕਿਉਂਕਿ ਜਦ ਇਹਨਾਂ ਨੇ ਧਿਆਨ ਨਹੀਂ ਰੱਖਣਾ, ਗਰੀਬ ਬੰਦੇ ਦੀ ਸੁਣਾਈ ਨਹੀਂ ਕਰਨੀ। ਉਸ ਟਾਈਮ ਤੇ ਵੋਟਾਂ ਵੇਲੇ ਕਹਿੰਦੇ ਨੇ ਹੱਥ ਜੋੜਦੇ ਤੁਸੀਂ ਸਾਡੀਆਂ ਮਾਵਾਂ ਸਾਡੀਆਂ ਭੈਣਾਂ, ਤੇ ਜਦੋਂ ਅਸੀਂ ਜਾਂਦੇ ਆ ਇਹਨਾਂ ਕੋਲ ਕੋਈ अर्ज लैके तो उदों ये सुनाई नहीं करते, उदों साडी कोई सुनाई नहीं हुंदी। इस टाइम ते 4 दिन हो गए असी इन्नी मुश्किल च हाँ ते कदे कहण दी गल नहीं। लोकी दुनिया इन्नी नहीं मतलब मूँह बन के जा रही सी, इन्हां नूं इन्ना नहीं पता लगता कि कोई हुण इन्हां दे प्रधानां दे लागे किते कोई मरी होवे, गां कुत्ता मरिया होवे ते इन्हां नूं सारिआं नूं पसूड़ियां पै जांदियां, गड्डियां कारां तुर पैंदियां ते साडे बारे गरीबां बंदिआं दे इन्हां नूं सुनाई नहीं करदे। क्यों नहीं सुनाई करदे? वजह की है? साडियां वोटां नाल जितदे आ ते सानूं ये दरकार दे, सानूं ये पुछदे नहीं है। ये की मतलब होया? जिताण वाला कौन है? दुनिया की सुनाई नहीं करनी तो फिर ये करन दा कोई फायदा ही नहीं है। हम तो अही मानती दे नाल बहुत ज़्यादा परेशानी जिन्हें आन के साडे सुनाई की, गरीबां बंदियां दी आन के सहमति दे नाल बेचारिਆਂ ने आन के करेन मंगाई, ट्राली मंगाई ते वो बेचारा ने साडे जीना हराम होया सी, सानू लंघना उन्होंने कीड़े चल गए सी। एक गाई वारा तुरी फिरदी पई आ ते ओदा भी पता नहीं है कित्थे उन्हें डैथ हो जानी है। इन्ने दुखी इन्ने परेशान, कोई लंघन तो बहुत मुश्किल हुई सी इन्हां नूं। मामला है जे गली विच गंदियां गंदियां गाइयां फिरदियां, बच्चों को परेशानी हुई, बच्चों को घर घर बुखार चढ़े ने, इत्थे कोई सुनाई नहीं। जिदन का झाड़ू वाला आया बेचारे ने तो झाड़ू फिर चढ़िया जे। सीधी गल, मैं तो सीधियां गल्लां करनी पंजाबी च, ना कोई सुनाई जे ते ना कोई कुछ। एक लगनी है तुसीं घट तो घट वेखो सही गंदगी आके, वो मैडम की तो शक्ल ही नहीं वेखी बेचारी, कित्थे रहिंदी ते कित्थे नहीं। कम से कम तो गलियां च आओ फिर जो वोटां आई सी एहो ही झाड़ू वाली नवजोत कौर। ਅਸੀਂ ਇਹੋ ਹੀ ਬੇਨਤੀ ਕਰਨੇ ਆ ਭਈ ਆ ਗੰਦੀਆਂ ਗੰਦੀਆਂ ਗਾਈਆਂ ਚਕਾਓ ਤੇ ਬੱਚਿਆਂ ਨੂੰ ਪਰੇਸ਼ਾਨੀ ਢਾਓ। ਪਰੇਸ਼ਾਨੀ ਜੀ ਤੁਸੀਂ ਵੇਖ ਸਕਦੇ ਜੋ ਜੀ, ਸਾਰਾ ਇਲਾਕਾ ਵਾਸੀ ਵਾਰਡ ਨੰਬਰ 22 ਦੇ ਇਕੱਠੇ ਹੋਏ ਆ। 3-4 ਦਿਨ ਤੋਂ ਮਤਲਬ ਕਿ ਕਾਫੀ ਪਰੇਸ਼ਾਨੀ ਆ ਰਹੀ ਹੈ ਨਾ। ਮੈਨੂੰ ਫੋਨ ਆਏ ਮੇਰੇ ਦਫ਼ਤਰ ਆ ਕੇ ਵੀ ਮਤਲਬ ਕਿ ਇਹਨਾਂ ਨੇ ਬੇਨਤੀ ਕੀਤੀ ਆ ਨਾ ਕਿ ਵਾਰਡ ਦੇ ਵਿੱਚ ਜਿਹੜੀਆਂ ਬਿਮਾਰੀ ਨਾਲ ਪੀੜਤ ਜਿਹੜੀਆਂ ਗਾਵਾਂ ਹੈ ਨਾ ਉਹ ਕਾਫੀ ਘੁੰਮ ਰਹੀਆਂ, ਕਈ ਗਾਵਾਂ ਦੇ ਮਰੀਆਂ ਵੀ ਆ कि मौका भी ਤੁਹਾਨੂੰ ਵਿਖਾਇਆ ਗਿਆ है। ਤੁਸੀਂ ਵੇਖ ਵੀ ਸਕਦੇ ਜੋ कि गां मरी पई है ना, इन्नी ज़्यादा ਸਮੈਲ बदबू आ रही आ कि आले दुआले ਦੇ जिन्ने भी घर हैगे है ना ਉਹਨਾਂ ਦੀ ਰੋਟੀ ਖਾਣੀ ਮਤਲਬ ਕਿ ਹਰਾਮ ਹੋਈ ਪਈ ਆ। ਉਹਨੂੰ ਕੁੱਤੇ ਖਾ ਰਹੇ ਗਾਈ ਨੂੰ, ਉਹ ਕੁੱਤੇ ਖਾ ਕੇ ਹੁਣ ਉਹ ਕੀ ਪਤਾ ਬਿਮਾਰੀ ਉਹ ਕੁੱਤਿਆਂ ਵਿੱਚ ਆ ਨਹੀਂ ਆ, ਕੁੱਤੇ ਨੇ ਗਾਂ ਬੱਚਿਆਂ ਨੂੰ ਵੜਨਾ, ਉਹ ਕੀ ਦਾ ਗਾਂ ਬੱਚਿਆਂ 'ਚ ਬਿਮਾਰੀ ਜਾ ਡਰ ਹੈਗਾ। ਇਹ ਵੇਖੋ ਜੀ ਇਹਨਾਂ ਨੂੰ ਆਪਣਾ 3-4 ਦਿਨਾਂ ਬਾਅਦ ਆਏ ਹੈ ਨਾ। ਵੈਸੇ ਇਹ ਕੰਮ ਹੈ ਨਾ ਸਾਡੇ ਹਲਕੇ ਦੀ ਆਪਣਾ MLA ਦਾ ਬੰਦਾ ਹੈ ਨਾ ਕਿ ਜੋ ਸਾਨੂੰ ਆਪ ਕਰਨਾ ਪੈ ਰਿਹਾ ਆ। ਆ ਗਾਈਆਂ ਵੇਖੋ ਸੜੀਆਂ 15 ਦਿਨ ਹੋ ਗਏ, ਸੜੀਆਂ ਗਾਈਆਂ ਫਿਰਨ ਰਹੀਆਂ ਵਾ, ਬੱਚੇ ਕੱਢਣੇ ਮੁਸ਼ਕਲ ਹੋਏ ਆ, ਆਪ ਨਿਕਲਣਾ ਮੁਸ਼ਕਲ ਹੋਇਆ, ਰੋਟੀ ਪਾਣੀ ਖਾਣਾ ਮੁਸ਼ਕਲ ਹੋਇਆ। ਤੇ ਜਿਹੜਾ ਵੀ ਗਾਈਆਂ ਵਾਲੇ ਨੂੰ ਪੁੱਛੋ, ਇੱਕ ਕਹਿੰਦਾ ਮੇਰੀ ਨਹੀਂ ਹੈ, ਦੂਜਾ ਕਹਿੰਦਾ ਮੇਰੀ ਨਹੀਂ ਹੈ। ਹੁਣ ਰੱਖੀਆਂ ਇਹਨਾਂ ਨੇ ਤੇ ਇਹਨਾਂ ਦੀਆਂ ਹੋਣੀਆਂ, ਸਾਡੀਆਂ ਤੇ ਹੈ ਨਹੀਂ ਨਾ। ਤੇ ਹੁਣ ਇਸ ਟਾਈਮ ਦਾ ਮਾਲਕ ਨਹੀਂ ਨਾ ਕੋਈ ਬਣਦਾ ਇਹਨਾਂ ਦਾ। ਤੇ ਹੁਣ ਇਹਨੂੰ ਵਿਚਾਰੇ ਨੂੰ ਅਸੀਂ ਬੇਨਤੀ ਕੀਤੀ ਆ, ਲਾਡੋ ਕੋ ਵੀ ਗਏ ਆ, ਉੱਥੇ ਵੀ ਕੋਈ ਨਹੀਂ ਆਇਆ। ਹੁਣ ਇਹਨੂੰ ਵਿਚਾਰੇ ਨੂੰ ਅਸੀਂ ਕਿਹਾ ਤੇ ਇਹਨਾਂ ਲਿਆ ਕੇ ਤੇ ਹੁਣ ਇਹ ਗੰਦ ਚਕਾਉਣ ਦੇ ਆਇਆ। ਤੇ ਗੰਦ ਕਿੰਨਾ ਕੁ ਗੰਦ ਪੈ ਗਿਆ, ਜੇ ਕੁੱਤੇ ਹਲਕਾ ਗਏ, ਜੇ ਕਿਸੇ ਬੱਚੇ ਨੂੰ ਵੱਢ ਲਿਆ ਤੇ ਫਿਰ ਕੀ ਕਰਾਂਗੇ? ਤੇ ਇਹ ਤੇ ਬਿਮਾਰੀ ਸਾਰੇ ਇਲਾਕੇ ਦੇ ਵਿੱਚ ਫੈਲੀ ਹੋਈ ਹੈ ਗਾਈਆਂ ਦੀ। ਕੋਈ ਗਾਈਆਂ ਉਹਨਾਂ ਦੀਆਂ ਅੰਦਰ ਹੀ ਮਰੀ ਜਾਂਦੀਆਂ ਵਾ, ਤਾਂ ਵੀ ਬੋਲਦੇ ਨਹੀਂ ਹੈ ਕਿ ਸਾਡੀ ਗਾਈ ਹੈ ਜਾਂ ਅਸੀਂ ਗਾਈ ਨੂੰ ਚੁਕਾ ਦਿੰਦੇ ਆ, ਚੁਕਾਉਂਦੇ ਨਹੀਂ ਆ ਗਾਈਆਂ ਨੂੰ। ਕਿੰਨੀ ਕੀ ਪਰੇਸ਼ਾਨੀ ਹੋ ਰਹੀ? ਪਰੇਸ਼ਾਨੀ ਇੰਨੀ ਕੁ ਰਹਿ ਕੇ ਮੈਂ ਕਹਿੰਦੀ ਸਾਡਾ ਤੇ ਪਾਣੀ ਪੀਣਾ ਵੀ ਆਰਾਮ ਹੈ, ਰੋਟੀ ਖਾਧੀ ਵੀ ਬਾਹਰ ਆਉਂਦੀ ਆ। ਸਾਡੇ ਦੇ ਬੱਚੇ ਵੀ ਬਿਮਾਰ ਹੋ ਗਏ ਹਵਾ ਦੇ ਨਾਲ। ਤੇ ਉਹ ਜਿਹੜਾ ਕੋਈ ਬਣਿਆ ਨਾ, ਉਹਦੀ ਤਾਂ ਅਸੀਂ ਸ਼ਕਲ ਵੀ ਨਹੀਂ ਵੇਖੀ ਵੀ ਕਿਹੜਾ ਬੰਦਾ ਇਲਾਕੇ ਦੇ ਵਿੱਚ ਬਣ ਗਿਆ। ਉਹ ਭੁਲੇਖੇ ਨਾਲ ਹੀ ਪਤਾ ਨਹੀਂ ਕਿੱਥੋਂ ਬਣ ਗਿਆ। ਸਾਨੂੰ ਤੇ ਹੈਰਾਨਗੀ ਉਹ ਬੰਦੇ ਦੀ ਵੀ ਨਹੀਂ ਪਹੁੰਚੇ ਤੇ ਨਹੀਂ ਪਹੁੰਚੇ, ਕਿਸੇ ਨੇ ਸ਼ਕਲ ਨਹੀਂ ਦਿਖਾਈ ਵੀ ਅਸੀਂ ਹੈਗੇ ਆ ਦੁਨੀਆ ਦੇ ਵਿੱਚ। ਵੋਟਾਂ ਲੈ ਕੇ ਤੇ ਸੀਟਾਂ ਲੈ ਕੇ ਬਹਿ ਗਏ ਆ ਤੇ ਇਹ ਵੀ ਨਹੀਂ ਪਤਾ ਕਿ ਦੁਨੀਆ ਨੂੰ ਸਾਂਭਣਾ ਕਿੱਦਾਂ ਹੈ।